ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ अपडेट पाकिस्तान च जी आया आखने मैं हाँ आप सब दे नाल मौजूद परवीन मसूद ते मेरे नाल साथ देने ਲਈ मौजूद ने मसूद मल्ली जी। मसूद जी जी आया। बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਲੈ ਕੇ ਅੱਜ ਦੇ ਅਪਡੇਟ ਪਾਕਿਸਤਾਨ 'ਚ ਜਦੋਂ ਕਿ ਅਮਰੀਕਾ 'ਚ 13 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ और पाकिस्तान 'ਚ 14 ਮਈ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਆਪ ਸਭ ਨੂੰ ਜੀ ਆਇਆਂ ਕਹਿੰਦੇ ਆ, ਬੜਾ ਨਿੱਘਾ ਜਿਹਾ ਸਵਾਗਤ ਹੈ। ਮੰਡੇ ਟੂ ਫਰਾਈਡੇ ਪੇਸ਼ ਕੀਤੀਆਂ ਜਾਣਗੀਆਂ ਇਹ ਖਬਰਾਂ 'ਚ ਸਪਾਂਸਰ ਕਰਨੀਆਂ ਹੋਣ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦਿਆਂ ਖਬਰਾਂ ਲੈ ਪਾਕਿस्तान च अतगर्दी मगर अफगान धरती वरती जा रही है। तालिबान लिखती जमानत देने ਨੂੰ ਤਿਆਰ ਨਹੀਂ। ਕੀ ਰੋਲਾ ਹੈ ਇਹ ਜੀ? ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਖਾਜਾ ਆਸਫ ਹੋਣੇ ਉਹਨਾਂ ਨੈਸ਼ਨਲ ਅਸੈਂਬਲੀ ਦੇ ਭਖ ਤੇ ਇਕੱਠ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਉਦੋਂ ਜਦੋਂ ਪਾਕਿਸਤਾਨ ਦੀ ਫੈਡਰਲ ਸਰਕਾਰ ਨੂੰ KPK ਸਰਕਾਰ ਵੱਲੋਂ ਔਰ ਉਥੋਂ ਇਲੈਕਟ ਹੋਏ ਨੈਸ਼ਨਲ ਅਸੈਂਬਲੀ ਦੇ ਮੈਂਬਰ ਨੇ ਜਿਹੜੇ ਉਹਨਾਂ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਜੀ ਉੱਥੇ ਲਹੂ ਲੁਹਾਨ ਹੋਇਆ ਪਿਆ ਆ, ਕਿਹੜਾ ਦਿਨ ਜਿਹੜਾ ਖਾਲੀ ਨਹੀਂ ਜਾ ਰਿਹਾ, ਫੋਰਸਿਸ ਨੇ ਜਿਹੜੀਆਂ ਉਹਨਾਂ ਨੂੰ ਅਟੈਕ ਕੀਤਾ ਜਾ ਰਿਹਾ ਹੈ ਔਰ ਸਰਕਾਰ ਦੀ ਕਿਤੇ ਰਿਟ ਨਜ਼ਰ ਨਹੀਂ ਆ ਰਹੀ। ਉਹਦੇ ਤੇ ਫਿਰ ਉਹਨਾਂ ਨੇ ਜਵਾਬ ਜਦੋਂ ਦਿੱਤਾ ਤੇ ਉਹਦੇ ਚ ਉਹਨਾਂ ਨੇ ਆਖਿਆ ਕਿ ਅਫਗਾਨਿਸਤਾਨ ਦੇ ਅੰਦਰ ਅਤਗਰਦਾਂ ਦੇ ਟਿਕਾਣੇ ਨੇ ਜਿਹੜੇ ਭਾਰਤੀ ਸਪਾਂਸਰ ਨੇ। ਮੁਲਕ ਭਰ ਦੇ ਵਿੱਚ ਖਿਲ ਰਹੀ ਜਿਹੜੀ ਅਤਗਰਦੀ ਹੈ, ਜਿਹੜੇ ਲਹੂ ਲੁਹਾਨ ਹੋਣ ਦੀਆਂ ਕਾਰਵਾਈਆਂ ਨੇ, ਜਿਹੜੇ ਇਹ ਖੂਨ ਖਰਾਬਾ ਚੱਲ ਰਿਹਾ ਹੈ, ਇਹ ਬਕਾਇਦਾ ਭਾਰਤ ਵੱਲੋਂ ਸਪਾਂਸਰ ਹੈ ਔਰ ਅਫਗਾਨਿਸਤਾਨ ਆਪਣੀ ਧਰਤੀ ਦੇ ਰਿਹਾ ਹੈ ਉਹਨਾਂ ਕੋਲੋਂ ਇਹਦੇ ਬਦਲੇ ਜੋ ਵੀ ਉਹ ਲੈ ਰਿਹਾ ਹੈ। ਇਹ ਅਤਗਰਦ ਉਥੋਂ ਟ੍ਰੇਨਿੰਗ ਕਰਦੇ ਨੇ, ਪਾਕਿਸਤਾਨ 'ਚ ਵੜਦੇ ਨੇ ਔਰ ਇਹ ਮਾਮਲੇ ਜਿਹੜੇ ਨੇ ਇਹ ਖਰਾਬ ਹੁੰਦੇ ਨੇ। ਨਾਲ ਹੀ ਉਹਨਾਂ ਨੇ ਫਿਰ ਇੱਥੇ ਗੱਲਬਾਤ ਕਰਦੇ ਆ ਆਖਿਆ ਕਿ ਜੀ ਤਾਲਿਬਾਨ ਸਾਡੀ ਪ੍ਰਾਹੁਣਚਾਰੀ ਜਿਹੜੀ ਅਸੀਂ 50 ਸਾਲ ਕੀਤੀ ਅਫਗਾਨ ਕੈਂਪਾਂ ਦੇ ਵਿੱਚ, ਇਹਨਾਂ ਦੀ ਆਪਣੀ ਧਰਤੀ ਦਿੱਤੀ, ਇਹ ਉਹਦਾ ਸਿਲਾ ਦੇ ਰਹੇ ਨੇ ਸਾਨੂੰ। ਨਾਲ ਹੀ ਉਹਨਾਂ ਦਾ ਇਹ ਵੀ ਆਖਣਾ ਸੀਗਾ ਕਿ ਅਫਗਾਨਿਸਤਾਨ ਦੇ ਨਾਲ ਅਸੀਂ ਇਕੱਲਿਆਂ ਨਹੀਂ ਗੱਲਬਾਤ ਕੀਤੀ, ਅਸੀਂ ਆਖਿਆ ਠੀਕ ਹੈ ਸਾਡੀ ਕੋਈ ਗੱਲ ਜਾਇਜ਼ ਆ, ਕੋਈ ਤੁਹਾਡੀ ਜਿਹੜੀ ਗੱਲ ਜਾਇਜ਼ ਆ ਤੀਸਰੇ ਮੁਲਕ ਦੀ ਪਰਿਆ ਕਰਾ ਲੈਨੇ। ਤੁਰਕੀਆ, ਕਤਰ, ਚਾਈਨਾ, ਸਾਊਦੀ ਅਰਬ, ਉਹਨਾਂ ਆਖਿਆ ਸਾਰਿਆਂ ਨੇ ਪਰਿਆ ਕਰਾਈ, ਕਿਤੇ ਵੀ ਪਰਿਆ ਜਿਹੜੀ ਉਹ ਕਾਮਯਾਬ ਨਹੀਂ ਹੋਈ। ਔਰ ਇਹਦੀ ਲੌਜੀਕਲ ਵਜ੍ਹਾ ਕੀ ਹੈ ਕਿ ਪਾਕਿਸਤਾਨ ਕਹਿੰਦਾ ਹੈ ਕਿ ਤੁਸੀਂ ਜ਼ਬਾਨੀ ਕਲਾਮੀ ਜਿਹੜੀਆਂ ਗੱਲਾਂ ਮੰਨਣ ਦੇ ਜੇ ਕਿ ਹਾਂਜੀ ਜੀ ਅਸੀਂ ਆਪਣੀ ਧਰਤੀ ਨਹੀਂ ਵਰਤਣ ਦਾਂਗੇ, ਹਾਂਜੀ ਬਿਲਕੁਲ ਸਾਡੀ ਧਰਤੀ 'ਚ ਵਰਤੀ ਗਈ ਔਰ ਉਹਦੇ ਬਾਰੇ ਸਾਨੂੰ ਸਬੂਤ ਦਿੱਤੇ ਗਏ ਤੇ ਅਸੀਂ ਉਹਨਾਂ ਗਰੁੱਪਾਂ, ਉਹਨਾਂ ਧੜਿਆਂ ਦੇ ਖਿਲਾਫ ਕਾਰਵਾਈ ਕਰਾਂਗੇ। ਇਹ ਜ਼ਬਾਨੀ ਤੇ ਤਾਲਿਬਾਨ ਮੰਨਣ ਦੇ ਨੇ ਪਰ ਪਾਕਿਸਤਾਨ ਨੂੰ ਲਿਖਤੀ ਰੂਪ ਦੇ ਵਿੱਚ ਇਹਦੀ ਜ਼ਮਾਨਤ ਜਾਂ ਇਹ ਇਕਰਾਰ ਜਾਂ ਇਹ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈ। ਉਹਦੀ ਵਜ੍ਹਾ ਇਹ ਹੈ ਕਿ ਤਾਲਿਬਾਨਾਂ ਦੇ ਨਾਲ ਜੁੜੇ ਜਿਹੜੇ ਅਤਗਰਦ ਗਰੁੱਪ ਨੇ ਉਹ ਜ਼ਾਹਿਰ ਹੈ ਕਿ ਕੋਈ ਚਾਈਨਾ ਦੇ ਖਿਲਾਫ ਆ, ਕੋਈ ਕਿਤੇ ਕੋਈ ਪਾਕਿਸਤਾਨ ਦੇ ਖਿਲਾਫ ਹੈ ਔਰ ਉਹ ਉਹਨਾਂ ਦਾ ਸਾਥ ਦੇ ਰਹੇ ਨੇ। ਸੋ ਆਪਣਾ ਇਹ ਜਿਹੜੀ ਤਾਕਤ ਹੈ ਇਹ ਸਮਝੌਤਾ ਕਰਕੇ ਕਿੱਦਾਂ ਗਵਾ ਸਕਦੇ? ਸਮਝੌਤਾ ਹੋਇਆ ਤੇ ਫਿਰ ਉਹਨਾਂ ਗਰੁੱਪਾਂ ਦੇ ਖਿਲਾਫ ਕਾਰਵਾਈ ਕਰਨੀ ਪਏਗੀ। ਗਰੁੱਪਾਂ ਦੇ ਖਿਲਾਫ ਕਾਰਵਾਈ ਕੀਤੀ ਤੇ ਜ਼ਾਹਿਰ ਹੈ ਕਿ ਤਾਲਿਬਾਨਾਂ ਨੂੰ ਆਪਣਾ ਧਰਮ ਤਖਤਾ ਹੈ ਜਿਹੜਾ ਉਹ ਡੇਗਦਾ ਨਜ਼ਰ ਆਣ ਡਿਆ ਆ। ਉਹਨਾਂ ਆਖਿਆ ਕਿ ਲਿਖਤੀ ਸਮਝੌਤਾ ਨਹੀਂ ਕਰਨ ਦੇ ਔਰ ਸਾਡੇ ਕੋਲ ਪੱਕੇ ਸਬੂਤ ਨੇ ਕਿ ਹਰ ਕਾਰਵਾਈ ਦੇ ਮਗਰ ਅਫਗਾਨਿਸਤਾਨ ਦੇ ਅੰਦਰ ਮੌਜੂਦ ਅਤਗਰਦ ਜਿਹੜੇ ਉੱਥੇ ਟ੍ਰੇਨਿੰਗ ਲੈਣੇ ਨੇ ਔਰ ਟ੍ਰੇਨਿੰਗ ਸੈਂਟਰ ਚਲਾ ਰਹੇ ਨੇ, ਉਹਨਾਂ ਦੇ ਮਾਸਟਰ ਮਾਈਂਡ ਤੱਕ ਉੱਥੇ ਬੈਠੇ ਹੋਏ ਨੇ। ਪਾਕਿਸਤਾਨ ਕੱਲ ਦਾ ਬਕਾਇਦਾ ਤੌਰ ਤੇ ਪੱਕੀਆਂ ਪੀੜੀਆਂ ਇਹ ਗੱਲਾਂ ਕਰਨ ਡਿਆ। ਇਹਦਾ ਮਤਲਬ ਕਿ ਜਿਹੜੇ ਪ੍ਰੂਫ ਹੈ ਨੇ ਜਿਹੜੇ ਕਿ ਅਫਗਾਨ ਐਮਬੈਸਡਰ ਨੂੰ ਤਲਬ ਕਰਕੇ ਦਿੱਤੇ ਗਏ ਨੇ ਉਹਨਾਂ 'ਚ ਕੋਈ ਨਾ ਕੋਈ ਐਸੀ ਸੱਚਾਈ ਹੈ ਕਿ ਜਿਹੜਾ ਪ੍ਰੂਫ ਦਿੱਤਾ ਗਿਆ ਜੀ ਕਰਦੇ ਤੁਸੀਂ ਜਾਂ ਨਹੀਂ। ਹੁਣ ਅਸੈਂਬਲੀ ਦੇ ਵਿੱਚ ਉੱਠਦੀਆਂ ਆਵਾਜ਼ਾਂ ਨੇ ਜਿਹੜੀਆਂ ਅਸੈਂਬਲੀ ਫਲੋਰ ਦੇ ਉੱਤੇ ਉਹਨਾਂ ਨੇ ਆਖਿਆ ਕਿ ਜੀ ਸਮਝੌਤਾ ਉਹ ਕਹਿੰਦੇ ਜ਼ਬਾਨੀ ਕਲਾਮੀ ਸਮਝੌਤਾ ਹੈ ਔਰ ਅਸੀਂ ਐਰਕੀ ਉਹਨਾਂ ਦੀ ਜ਼ਬਾਨ ਦਾ ਇਤਬਾਰ ਨਹੀਂ ਕਰਨ ਦੇ। ਅਸੀਂ ਕਹਿੰਦੇ ਜੋ ਹੋਏਗਾ ਲਿਖਤੀ ਰੂਪ 'ਚ ਹੋਏਗਾ ਔਰ ਉਸ ਪਾਸੇ ਤਾਲਿਬਾਨ ਆਉਣ ਨਹੀਂ ਦੇ। ਜੀ ਬਲੋਚਿਸਤਾਨ 'ਚ ਅਤਗਰਦਾਂ ਤੇ ਫੌਜ ਵਿਚਕਾਰ ਮੁਕਾਬਲਾ, ਦੋਵੇਂ ਪਾਸੋਂ ਵੱਡੀਆਂ ਹਲਾਕਤਾਂ ਦੀ ਇਤਲਾਹ ਹੈ। ਕੀ ਜਾਣਕਾਰੀ? ਬਿਲਕੁਲ ਜੀ, ਇਹ ਜਿੱਦਾਂ ਹੁਣੇ ਦੱਸਿਆ ਤੁਹਾਨੂੰ ਖਾਜਾ ਆਸਫ ਹੋਣਾ ਨੇ ਜਿਸ ਤਰ੍ਹਾਂ ਅਸੈਂਬਲੀ ਫਲੋਰ ਦੇ ਉੱਤੇ ਗੱਲਬਾਤ ਕੀਤੀ, ਇਹ ਕਾਰਵਾਈ ਹੁਣ ਤੋਂ ਕੁਝ ਘੰਟੇ ਪਹਿਲਾਂ ਜਦੋਂ ਪਾਕਿਸਤਾਨ 'ਚ ਰਾਤ ਦਾ ਵਕਤ ਸੀਗਾ ਉਦੋਂ ਪ੍ਰਵੀਨ ਇਹ ਵਾਪਰੀ ਹੈ। ਬਲੋਚਿਸਤਾਨ ਦਾ ਇਲਾਕਾ ਹੈ, ਜ਼ਿਲ੍ਹਾ ਹੈ ਬਾਰ ਖਾਨ, ਉੱਥੇ ਦਾ ਇਲਾਕਾ ਹੈ ਨੋਸ਼ਮ। ਉੱਥੇ FC ਯਾਨੀ ਫਰੰਟੀਅਰ ਕੋਰ ਹੈ ਜਿਹੜੀ ਔਰ ਫੌਜ, ਇਹਨਾਂ ਦੋਵਾਂ ਦਾ ਰਲ ਕੇ ਅਤਗਰਦਾਂ ਦੇ ਨਾਲ ਮੁਕਾਬਲਾ ਹੋਇਆ। ਦੂਬ ਦੋਵੇਂ ਪਾਸਿਓਂ ਕਹਿੰਦੇ ਨੇ ਕਿ ਭਾਰੀ ਫਾਇਰਿੰਗ ਔਰ ਧਮਾਕਿਆਂ ਦੀਆਂ ਆਵਾਜ਼ਾਂ ਆਈਆਂ ਇੱਕ ਦੂਜੇ ਦੇ ਉੱਤੇ। ਰਾਤ ਸਾਰੀ ਇਹ ਤਾਬੜਤੋੜ ਹਮਲੇ ਹੁੰਦੇ ਰਹੇ। ਉਹਦੇ ਤੋਂ ਬਾਅਦ ਹੁਣ ਇਹ ਦੱਸਿਆ ਗਿਆ ਹੈ ਕਿ ਇਸ ਲੜਾਈ ਦੇ ਵਿੱਚ 7 ਅਤਗਰਦ ਮਾਰੇ ਗਏ ਔਰ ਫੌਜ ਦੇ ਨੇ ਜਿਹੜੇ ਉਹ ਕਹਿ ਲਵੋ ਕਿ 4 ਆਲਾ ਅਫਸਰਾਂ ਸਮੇਤ ਜ਼ਿੰਮੇਦਾਰ ਨੇ ਜਿਹੜੇ ਉਹ ਵੀ ਜਾਨੋ ਗਏ ਨੇ ਔਰ 7 ਹਲਾਕਤਾਂ ਦਹਿਸ਼ਤਗਰਦਾਂ ਦੀਆਂ ਨੇ। ਸਰਕਾਰ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਇਸ ਕਲੀਅਰੈਂਸ ਆਪਰੇਸ਼ਨ ਦੇ ਵਿੱਚ ਇੱਕ ਫੀਲਡ ਅਫਸਰ ਮੇਜਰ ਤੌਸੀਫ, ਮੇਜਰ ਲੈਵਲ ਦਾ ਇੱਕ ਅਫਸਰ ਹੈ ਜਿਹੜਾ ਉਹ ਨਾਇਕ ਫਿਦਾ ਹੁਸੈਨ, ਸਪਾਈ ਸੁਹੇਲ ਅਹਿਮਦ, ਸਪਾਈ ਜ਼ਾਕਿਰ ਹੁਸੈਨ ਔਰ ਸਪਾਈ ਮੁਹੰਮਦ ਅਯਾਜ਼ ਨੇ ਜਿਹੜੇ ਇਹ ਲੜਦਿਆਂ ਹੋਇਆਂ ਜਾਨ ਦੀ ਬਾਜ਼ੀ ਦੇ ਗਏ ਨੇ। 7 ਅਤਗਰਦ ਨੇ ਜਿਹੜੇ ਇਹਨਾਂ ਨੂੰ ਜਦੋਂ ਮਾਰ ਦਿੱਤਾ ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਅਸਲਾ, ਗੋਲਾ, ਬਰੂਦ, ਭਾਰੀ ਮਵਾਦ ਹੈ ਜਿਹੜਾ ਇਹ ਫੜਿਆ ਗਿਆ ਹੈ। ਜਦ ਕਿ ਇਹ ਕੋਈ ਵੱਡੀ ਕਾਰਵਾਈ ਕਰਨ ਦਾ ਕਹਿੰਦੇ ਨੇ ਕਿ ਇਰਾਦਾ ਰੱਖਦੇ ਸਨ, ਉਸ ਤੋਂ ਪਹਿਲੇ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਜਾਂ ਕਲੀਅਰੈਂਸ ਆਪਰੇਸ਼ਨ ਕੀਤਾ ਗਿਆ। ਗ੍ਰਿਫਤਾਰੀ ਦੀ ਬਜਾਏ ਇਹਨਾਂ ਨੂੰ ਮੁਕਾਬਲਾ ਕੀਤਾ ਔਰ ਮੁਕਾਬਲੇ 'ਚ ਇਹ ਮਾਮਲਾ ਹੋ ਗਿਆ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਜਿਹੜੇ ਉਹਨਾਂ ਨੇ ਇਹਦੇ
ਤੇ ਕਿਹਾ ਕਿ ਜੀ ਵੱਡੀ ਤਬਾਹੀ ਤੋਂ ਮਾਮਲਾ ਬਚ ਗਿਆ। ਇਹ ਤਾਂ ਮਤਲਬ ਪਤਾ ਨਹੀਂ ਇਹ ਹੌਲੀ ਹੌਲੀ ਇੰਟੈਲੀਜੈਂਸ ਇਤਲਾਵਾਂ ਸਾਹਮਣੇ ਆਉਣਗੀਆਂ, ਪਰ ਇਹ ਦੂ ਮੁਕਾਬਲੇ 'ਚ 7 ਅੱਤਗਰਦ ਨੇ ਜਿਹੜੇ ਉਹ ਜਾਂਦੇ 4 ਫੋਰਸਿਸ ਦੇ ਜਿਹੜੇ ਜਵਾਨ ਨੇ ਉਹਨਾਂ ਦੀਆਂ ਜਾਨਾਂ ਲੈ ਗਏ। ਔਰ ਮਾਮਲਾ ਜਿਹੜਾ ਉਹ ਕਿਸੇ ਪਾਸੇ ਵੀ ਵੇਖ ਲਈਏ ਤੇ ਇਹ ਫੌਜ ਨੂੰ ਭਾਰੀ ਪੈਂਦਾ ਆ ਕਿ ਅੱਤਗਰਦ ਨੇ ਜਿਹੜੇ ਉਹ ਗਾਰਾਂ ਦੇ ਵਿੱਚ ਲੋਕੇ ਉਸ ਇਲਾਕੇ ਤੋਂ ਵਾਕਿਫ ਨੇ, ਉੱਥੇ ਰਿਟਨੀ ਹਕੂਮਤ ਦੀ ਚੱਲਣ ਦਿੱਤੀ ਜਾ ਰਹੀ ਔਰ ਇੱਕ ਹੋਰ ਖੂਨੀ ਮੁਕਾਬਲਾ ਜਿਹੜਾ ਉਹ ਸਾਹਮਣੇ ਆਇਆ। ਪ੍ਰਵੀਨ ਜੀ, ਸੈਨੇਟ 'ਚ ਇੱਕ ਬਿੱਲ ਮਨਜ਼ੂਰ ਹੋਇਆ ਹੈ ਜਿਹਦੇ 'ਚ ਆਖਿਆ ਗਿਆ ਹੈ ਕਿ ਕੋਈ ਬੰਦਾ 3 ਸਾਲ ਤੱਕ ਸੈਨੇਟਰ ਰਹੇ ਹੋਏ ਤੇ ਉਹਨੂੰ ਤੇ ਉਹਦੇ ਬੱਚਿਆਂ ਨੂੰ ਬਲੂ ਪਾਸਪੋਰਟ ਦਿੱਤਾ ਜਾਏਗਾ। ਪਾਕਿਸਤਾਨੀ ਪਾਸਪੋਰਟ ਹਰੇ ਰੰਗ ਦਾ ਹੈ ਜੀ, ਪਰ ਡਿਪਲੋਮੈਟਿਕ ਪਾਸਪੋਰਟ ਆ ਪਾਕਿਸਤਾਨ ਦਾ ਜਿਹੜਾ ਉਹਦਾ ਰੰਗ ਆ ਜਿਹੜਾ ਉਹ ਪ੍ਰਵੀਨ ਨੀਲਾ ਆ। ਇਹ ਦਿੱਤਾ ਜਾਂਦਾ ਸੀਗਾ ਪਹਿਲਾਂ ਐਸਾ ਬੰਦਾ ਜਿਹੜਾ 6 ਸਾਲ ਤੱਕ ਮੈਂਬਰ ਸੈਨੇਟ ਰਿਹਾ ਹੋਵੇ ਉਹਨੂੰ ਇਹ ਪਾਸਪੋਰਟ ਦੇ ਦਿੱਤਾ ਜਾਂਦਾ ਸੀਗਾ। ਉਸ ਤੋਂ ਬਾਅਦ ਫਿਰ ਆਸਫ ਜ਼ਰਦਾਰੀ ਹੋਣੇ ਆਏ, ਪਤਾ ਲੱਗਾ ਕਿ ਪੀਪਲਜ਼ ਪਾਰਟੀ ਦੇ ਜਿੰਨੇ ਚਹੇਤੇ ਨੇ ਇੱਥੇ ਤੇ ਕੁਝ ਫਿਲਮ ਸਟਾਰਾਂ ਦੇ ਨਾਂ ਲਏ ਜਾਂਦੇ ਨੇ ਕਿ ਉਹਨਾਂ ਕੋਲ ਵੀ ਬਲੂ ਪਾਸਪੋਰਟ ਆ ਔਰ ਉਹਨਾਂ ਦਾ ਜ਼ਰਦਾਰੀ ਹਾਊਸ ਆਣਾ ਜਾਣਾ ਸੀਗਾ। ਸੋ ਇਹ ਮਾਮਲੇ ਨੇ ਜਿਹੜੇ ਇਹਨਾਂ ਦਾ ਮਿਸਯੂਜ਼ ਬਹੁਤ ਜ਼ਿਆਦਾ ਮਿਸਯੂਜ਼ ਹੋਇਆ ਇਸ ਬਲੂ ਪਾਸਪੋਰਟ ਦਾ, ਕਿਉਂਕਿ ਜਦੋਂ ਤੁਹਾਡੇ ਕੋਲ ਬਲੂ ਪਾਸਪੋਰਟ ਆ ਜਾਂਦਾ ਇਟਸ ਮੀਨ ਕਿ ਤੁਸੀਂ ਪਾਕਿਸਤਾਨ ਡੈਮੋਕ੍ਰੇਸੀ ਦਾ ਹਿੱਸਾ ਜੇ ਔਰ ਬਹੁਤ ਸਾਰੇ ਮੁਲਕਾਂ 'ਚ ਆਉਣ ਜਾਣ ਲਈ ਤੁਹਾਨੂੰ ਵੀਜ਼ੇ ਦੀ ਲੋੜ ਨਹੀਂ ਹੁੰਦੀ। ਬਗੈਰ ਵੀਜ਼ੇ ਤੋਂ ਇਸ ਪਾਸਪੋਰਟ ਤੇ ਤੁਸੀਂ ਆ ਸਕਦੇ ਜੇ ਔਰ ਜਾ ਸਕਦੇ ਜੀ। ਅੱਛਾ, ਇਹਦੇ 'ਚ ਹੁਣ 6 ਸਾਲਾਂ ਦੀ ਸ਼ਰਤ ਸੀਗੀ। ਪੀਪਲਜ਼ ਪਾਰਟੀ ਦੇ ਅਬਦੁਲ ਕਾਦਰ ਹੋਣੇ ਨੇ ਜਿਹੜੇ ਉਹਨਾਂ ਨੇ ਆਖਿਆ ਕਿ ਜੀ ਜਿਹੜਾ ਇੱਕ ਵਾਰ ਵੀ ਸੈਂਟਰ ਬਣਦਾ ਯਾਨੀ 3 ਸਾਲ ਵਾਸਤੇ ਸੈਂਟਰ ਰਹਿੰਦਾ ਆ ਉਹਨੂੰ ਔਰ ਉਹਦੇ ਪਰਿਵਾਰ ਨੂੰ ਬਾਲਾ ਬੱਚਿਆਂ ਨੂੰ, ਉਹਨੇ 2 ਵਿਆਹ ਕੀਤੇ ਨੇ, ਇੱਕ ਬੀਵੀ ਤੋਂ 6 ਨੇ ਤੇ ਇੱਕ ਤੋਂ 6 ਨੇ ਤੇ 12 ਨੇ ਆਣਿਆਂ ਨੂੰ, ਦੋਵੇਂ ਬੀਵੀਆਂ 14 ਤੇ 15ਵਾਂ ਉਹ 15 ਦੇ 15 ਲੋਕਾਂ ਨੂੰ ਜਿਹੜਾ ਬਲੂ ਪਾਸਪੋਰਟ ਦਿੱਤਾ ਜਾਏ। ਹਨੇਰਾ ਜੀ ਇਹ 6 ਸਾਲ ਦੀ ਸ਼ਰਤ ਆਪਸ ਦੀ ਗੱਲ ਹੈ। ਹੁਕਮਰਾਨ ਜਮਾਤ ਜਿਹੜੀ ਉਹ ਹਿੱਸਾ ਤੇ ਪੀਪਲਜ਼ ਪਾਰਟੀ ਔਰ ਦੋਵੇਂ ਇੱਕ ਹੀ ਨੇ, ਉਹਨਾਂ ਨੇ ਬੜਾ ਇਤਜਾਜ ਕੀਤਾ ਕਿ ਨਹੀਂ ਜੀ ਇਹ ਗਲਤ ਗੱਲ ਆ। ਬਿੱਲ ਫਿਰ ਮਨਜ਼ੂਰ ਹੋ ਗਿਆ, ਇਹਦੀ ਮਨਜ਼ੂਰੀ ਲੱਭ ਗਈ ਹੈ ਸੈਨੇਟ ਚੋਂ। ਹੁਣ ਫਾਇਦਾ ਸਿਆਸਤਦਾਨਾਂ ਦਾ, ਆਮ ਬੰਦਾ ਹੁੰਦਾ ਤੇ ਉਹਦਾ ਹੱਕ ਦਾ ਕੋਈ ਬਿੱਲ ਹੈ ਜਿਹੜਾ ਉਹ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਨੈਸ਼ਨਲ ਅਸੈਂਬਲੀ 'ਚ ਦੱਬੀਆਂ ਰਹਿੰਦੀਆਂ, ਉਤੋਂ ਕਿਤੇ ਕੋਈ ਮਨਜ਼ੂਰੀ ਹੋਵੇ ਤੇ ਸੈਨੇਟ 'ਚ ਆਵੇ ਤੇ ਫਿਰ ਮਾਮਲਾ ਇਹ ਜੀ ਬਿੱਲ ਮਨਜ਼ੂਰ ਹੋ ਗਿਆ। ਫਿਰ ਹਕੂਮਤੀ ਜਿਹੜੇ ਵਜ਼ੀਰ ਨੇ ਨਾ ਤਲਾਲ ਚੌਧਰੀ ਹੋਣੇ, ਉਹਨਾਂ ਨੇ ਇਹਦੇ ਤੇ ਰੱਜ ਕੇ ਰੌਲਾ ਪਾਇਆ, ਉੱਥੇ ਤਕਰੀਰ ਕੀਤੀ। ਉਹਨਾਂ ਨੇ ਕਿਹਾ ਕਿ ਬਲੂ ਪਾਸਪੋਰਟ ਕਾਰਨ ਦੁਨੀਆ ਦੇ ਬਹੁਤ ਸਾਰੇ ਮੁਲਕ ਸਾਡੇ ਨਾਲ MOU ਸਾਈਨ ਨਹੀਂ ਕਰਨ ਦੇ, ਸਾਡੇ ਪਾਸਪੋਰਟ ਦੀ ਵੈਲਿਊ ਘਟਦੀ ਹੈ, ਇਹਦਾ ਮਿਸਯੂਜ਼ ਬਹੁਤ ਹੈ। ਇਸ ਤੋਂ ਪਹਿਲਾਂ ਇਹਦਾ ਮਿਸਯੂਜ਼ ਕਿੰਨਾ ਨੇ ਕੀਤਾ, ਇਹ ਪੂਰਾ ਸੈਨੇਟ ਆ ਜਿਹੜਾ ਗਵਾਹ ਆ ਉਹਨਾਂ ਨਾਵਾਂ ਤੋਂ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਕਿ ਤਾਜ਼ਾ ਮਾਮਲਾ ਇਹ ਬਣਿਆ ਕਿ ਰੁਕਨ ਨੈਸ਼ਨਲ ਅਸੈਂਬਲੀ ਨੇ ਇਕਬਾਲ ਆਫਰੀਦੀ, ਉਹਨਾਂ ਦਾ 28 ਸਾਲ ਦਾ ਮੁੰਡਾ ਆ, ਉਹਨਾਂ ਨੂੰ ਮਿਲਿਆ ਬਲੂ ਪਾਸਪੋਰਟ। ਇਹ ਤਾਜ਼ਾ ਇਹ ਮਾਮਲਾ ਆ, ਉਹ 28 ਸਾਲ ਦਾ ਮੁੰਡਾ ਆ ਜਿਹੜਾ ਬਲੂ ਪਾਸਪੋਰਟ ਤੇ ਇੱਕ ਮੁਲਕ ਗਿਆ, ਉਥੋਂ ਇਟਲੀ ਨਿਕਲ ਗਿਆ, ਯਾਨੀ ਬਾਰਡਰ ਨਜਾਇਜ਼ ਤੌਰ ਤੇ ਪਾਰ ਕਰਕੇ ਇਟਲੀ ਜਾ ਕੇ ਉਹਨੇ ਉੱਥੇ ਪੋਲੀਟੀਕਲ ਅਸਾਈਲਮ ਆ ਜਿਹੜਾ ਉਹ ਫਾਈਲ ਕਰ ਦਿੱਤਾ ਔਰ ਬਲੂ ਪਾਸਪੋਰਟ ਆ ਜਿਹੜਾ ਉਹ ਸਰੈਂਡਰ ਕਰ ਦਿੱਤਾ। ਮਤਲਬ ਕਿ ਇਹ ਵੇਖੋ ਹਨੇਰ ਖੁਦਾ ਦਾ ਫਾਇਦਾ ਚੱਕਿਆ ਕਿ ਇੱਕ ਇਸ ਮੁਲਕ 'ਚ ਸਿਆਸਤਦਾਨ ਨੇ ਜਿਹੜੇ ਉਹ ਲਪੇਟਾ ਦੇਣ ਦੇ ਨੇ, ਆਮ ਬੰਦਾ ਤੰਗ ਆ, ਉਸ ਤੋਂ ਬਾਅਦ ਬਲੂ ਪਾਸਪੋਰਟ ਆਂਦਾ। ਫਿਰ ਹੁੰਦਾ ਹੈ ਕਿ ਹੁਣ ਇਸ ਮੁਲਕ 'ਚ ਜੋ ਲੁੱਟਮਾਰ ਹੋਈ ਏ ਇਹਨੂੰ ਬਾਹਰ ਲਿਜਾ ਕੇ ਉੱਥੇ ਅਸੀਂ ਆਪਣਾ ਟਿਕਾਣਾ ਆਲਣਾ ਕਿੱਦਾਂ ਬਣਾਉਣਾ ਹੈ। ਮਤਲਬ ਕਿ ਆਮ ਲੋਕ ਕੀੜੇ ਮਕੌੜੇ ਨੇ, ਉਹ ਸਿਰਫ ਉੱਥੇ ਮਰਨ ਲਈ ਰਹਿ ਗਏ ਨੇ। ਜਿਹਦਾ ਦਾ ਲੱਗ ਰਿਹਾ ਆ ਉਹ ਹਰ ਕਿਸਮ ਦੇ ਤਾਲੁਕ ਵਾਸਤੇ ਨੇ ਜਿਹੜੇ ਉਹ ਵਰਤਣ ਦੇ ਆ। ਔਰ ਇਹ ਹੁਣ ਮੈਂ ਨਹੀਂ ਕਹਿ ਰਿਹਾ, ਇਹ ਤਲਾਲ ਚੌਧਰੀ ਜਿਹੜੇ ਹਕੂਮਤੀ ਇੰਟੀਰੀਅਰ ਮਿਨਿਸਟਰ ਨੇ ਨਾ, ਇਹ ਉਹਨਾਂ ਦੀ ਗੱਲਬਾਤ ਮੈਂ ਤੁਹਾਨੂੰ ਦੱਸਣ ਡਿਆ ਹੈ। ਔਰ ਇਹਨੂੰ ਐਕਸਪ੍ਰੈਸ ਮੀਡੀਆ ਗਰੁੱਪ ਆ ਜਿਹੜਾ ਉਹ ਪੋਰਟਰੇਟ ਕਰਨ ਡਿਆ। ਔਰ ਉਹਨਾਂ ਨੇ ਆਖਿਆ ਕਿ ਬਹੁਤ ਸਾਰੇ ਮੁਲਕ ਨੇ ਜਿਹੜੇ ਉਹ ਸਾਨੂੰ ਪੁੱਛਦੇ ਨੇ ਕਿ ਤੁਸੀਂ ਕਿੰਨੇ ਬਲੂ ਪਾਸਪੋਰਟ ਜਾਰੀ ਕੀਤੇ। ਜ਼ਾਹਿਰ ਹੈ ਹਰ ਮੁਲਕ ਆ ਜਿਹੜਾ ਏਡੀਆਂ ਵੱਡੀਆਂ ਪਾਰਲੀਮੈਂਟਾਂ ਨਹੀਂ ਹੈ ਯੂਰਪ ਦੇ ਬਹੁਤ ਸਾਰੇ ਮੁਲਕਾਂ ਦੀਆਂ, ਬੜੀਆਂ ਮਾੜੀਆਂ ਜੀਆਂ, ਉਹਦੇ ਚੋਂ ਵੀ ਉਹਨਾਂ ਪਾਰਲੀਮੈਂਟ ਦੇ ਕੁਝ ਲੋਕਾਂ ਕੋਲ ਉੱਥੋਂ ਦਾ ਸਫਾਰਤੀ ਜਾਂ ਡਿਪਲੋਮੈਟਿਕ ਪਾਸਪੋਰਟ ਜਿਹੜਾ ਹੁੰਦਾ ਆ। ਪਾਕਿਸਤਾਨ 'ਚ ਤਾਂ ਗਿਣਤੀਆਂ ਹੀ ਹਜ਼ਾਰਾਂ 'ਚ ਨੇ। ਇਹ ਫਿਰ ਜਦੋਂ ਸੁਣਦੇ ਨੇ ਕਿ ਇਹਨਾਂ ਦੇ ਇੰਨੇ ਲੋਕਾਂ ਦੇ ਕੋਲ ਬਲੂ ਪਾਸਪੋਰਟ ਹੈ, ਉਹ ਇਹ ਸਾਡੇ ਨਾਲ MOU ਸਾਈਨ ਨਹੀਂ ਕਰਦੇ। ਤੇ ਗੱਲ ਇਹ ਹੈ ਕਿ ਰੋਕ ਜਾਂ ਤੇ ਬਿੱਲ ਮਨਜ਼ੂਰ ਕਰਕੇ ਲਾਉਂਦੇ, ਇਹ ਤੇ ਮਨਜ਼ੂਰੀ ਦੇ ਕੇ ਇੱਕ ਘਰ ਦੇ ਵਿੱਚ 18 20 ਪਾਸਪੋਰਟ ਤੁਸੀਂ ਜਦੋਂ ਵੰਡੋਗੇ ਤੇ ਫਿਰ ਵੇਖ ਲਵੋਗੇ ਪਾਕਿਸਤਾਨ ਦੀਆਂ ਨੈਸ਼ਨਲ ਅਸੈਂਬਲੀ ਦੀਆਂ ਕਿੰਨੀਆਂ ਸੀਟਾਂ, ਸੈਨੇਟ ਦੀਆਂ ਕਿੰਨੀਆਂ ਨੇ, ਸੂਬਾ ਅਸੈਂਬਲੀ ਦੀਆਂ ਕਿੰਨੀਆਂ ਨੇ। ਇਹਦਾ ਮਤਲਬ ਕਿ ਅਸੈਂਬਲੀ ਤੱਕ ਜਾਣ ਦਾ ਮਤਲਬ ਇਹ ਹੈ ਕਿ ਬਲੂ ਪਾਸਪੋਰਟ ਲੈ ਕੇ ਦੁਨੀਆ 'ਚ ਤੁਸੀਂ ਕਿਤੇ ਵੀ ਸੁੱਖ ਦੀ ਜ਼ਿੰਦਗੀ ਕੱਟ ਸਕਦੇ ਜੇ। ਔਰ ਜਿਹੜਾ ਵੋਟਰ ਆ ਉਹਦਾ ਕੰਮ ਸਿਰਫ ਔਰ ਸਿਰਫ ਇਸ ਮੁਲਕ 'ਚ ਰਹਿ ਕੇ ਮਰਨਾ ਹੈ। ਪਿੰਕੀ ਸਮਗਲਰ ਕੇਸ ਸੈਨੇਟ 'ਚ ਪੜ ਗਿਆ, ਇਹ ਕੀ ਰੋਲ ਆਇਆ ਮਸੂਦ? ਪਿੰਕੀ ਜੀ ਡਰਗ ਸਮਗਲਰ ਸੀਗੀ, ਬਹੁਤ ਮੱਚੀ ਪਈ ਹੈ ਖਬਰ ਪਾਕਿਸਤਾਨ 'ਚ। ਔਰ ਗ੍ਰਿਫਤਾਰੀ ਹੈ ਜਿਹੜੀ ਉਹਦੇ 'ਚ ਪੁਲਿਸ ਨੂੰ ਲਲਕਾਰਦੀ ਸੀਗੀ। ਇਹਨਾਂ ਦੀਆਂ ਜਿਹੜੀਆਂ ਫੋਨ ਕਾਲਸ ਨੇ ਉਹ ਵੀ ਲੀਕ ਹੋਈਆਂ, ਬਥੇਰਾ ਕੁਝ ਹੋਇਆ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪ੍ਰਵੀਨ ਗ੍ਰਿਫਤਾਰ ਕੀਤਾ ਗਿਆ, ਗ੍ਰਿਫਤਾਰੀ ਤੋਂ ਬਾਅਦ ਅਦਾਲਤੇ ਪੇਸ਼ ਕੀਤਾ ਗਿਆ ਤੇ ਹੱਥਕੜੀਆਂ ਤੋਂ ਬਗੈਰ ਬੱਬਰ ਸ਼ੇਰੀਆਂ ਤਾਂ ਉਹ ਤੁਰੀ ਜਾਣ ਡਈ ਹੈ। ਉੱਥੇ ਇਨਕੁਆਇਰੀ ਲੱਗੀ ਪੁਲਿਸ ਵਾਲਿਆਂ ਦੀ ਕਿ ਕੋਈ ਵੀ ਮੁਜਰਮ ਹੈ ਹੱਥਕੜੀ ਤੋਂ ਬਗੈਰ ਉਹਨੂੰ ਨਹੀਂ ਖੜਿਆ ਜਾਂਦਾ, ਭਾਵੇਂ ਬੀਬੀ ਹੈ ਤੇ ਭਾਵੇਂ ਬੰਦਾ ਆ। ਪਾਕਿਸਤਾਨੀ ਕਾਨੂੰਨ ਦੇ ਤਹਿਤ ਉਹਨੂੰ ਹੱਥਕੜੀ ਲਾ ਕੇ ਅਦਾਲਤ ਜਾਣਾ। ਉਹ ਬੜੇ ਸਕੂਨ ਦੇ ਨਾਲ ਮਿਨਰਲ ਵਾਟਰ ਦੀ ਬੋਤਲ ਫੜੀ ਹੈ, ਐਨਕਾਂ ਲਾਈਆਂ, ਮਾਸਕ ਲਾਇਆ ਹੈ, ਫਿਰਦੀ ਤੁਰਦੀ ਆਪ ਗਈ ਹੈ ਜਾ ਕੇ। ਅੱਛਾ ਮਜ਼ੇ ਦੀ ਗੱਲ ਹੈ, ਉਹਦਾ ਸਰੀਰਕ ਰਿਮਾਂਡ ਵੀ ਨਹੀਂ ਮਨਜ਼ੂਰ ਹੋਇਆ। ਜੁਡੀਸ਼ੀਅਲ ਰਿਮਾਂਡ ਉਹਨਾਂ ਆਖਿਆ ਕਿ ਠੀਕ ਹੈ ਜੇਲ੍ਹ 'ਚ ਜਾਏਗੀ, ਉੱਥੇ ਪੁੱਛ ਦੱਸ ਕਰੋ, ਇਹਨੂੰ ਹੱਥ ਨਹੀਂ ਗਾ ਲਾਉਣਾ।
ਇਹਦੇ ਤੇ ਕੰਮ ਮਚਿਆ। ਉਹ ਹੁਣ ਨਾਂ ਲੈਣ ਲਈ ਬੜੇ ਬੜੇ ਵੱਡੇ ਲੋਕਾਂ ਦੇ ਉਹਨੇ ਆਖਿਆ ਕਿ ਮੈਂ ਡਰੱਗਸ ਬਿਲਕੁਲ ਜੀ ਵੇਚਦੀ ਸਾਂ, ਬਿਲਕੁਲ ਮੇਰੇ ਅੱਡੇ ਪੰਜਾਬ 'ਚ ਵੀ ਸਨ, ਸਿੰਧ 'ਚ ਵੀ ਸਨ, ਅਲੇ ਮੈਂ ਕਰਨ ਡਈ ਆ, ਕੰਮ ਕਰ ਲਓ ਜੋ ਕਰਨਾ ਹੈ। ਔਰ ਮੈਂ ਕੱਲੀ ਨਹੀਂ ਕਰਨ ਡਈ, ਮੈਂ ਤਾਂ ਬੜੇ ਲੋਕਾਂ ਨੂੰ ਉਹ ਕਹਿਣ ਡਈ ਮੈਂ ਸਪਲਾਈ ਦੇਣ ਡਈ। ਹੁਣ ਸੈਨੇਟ 'ਚ ਇਹ ਗੱਲ ਉੱਠੀ ਹੈ ਕਿ ਉਹਨੇ ਆਖਿਆ ਕਿ ਮੈਂ ਤੇ ਜੱਜਾਂ ਨੂੰ ਵੀ ਡਰੱਗ ਸਪਲਾਈ ਕਰ ਰਹੀ ਹਾਂ, ਜੱਜਾਂ ਦੇ ਪਰਿਵਾਰਾਂ ਨੂੰ ਵੀ ਕਰ ਰਹੀ ਹਾਂ, ਮੈਂ ਬਿਊਰੋਕਰੇਟਸ ਨੂੰ ਵੀ ਕਰ ਰਹੀ ਹਾਂ, ਮੈਂ ਸਿਆਸਤਦਾਨਾਂ ਨੂੰ ਵੀ ਕਰ ਰਹੀ ਹਾਂ, ਔਰ ਕੁਝ ਤਾਂ ਉਹਨੇ ਨਾਮ ਵੀ ਲੈ ਲਿਆ ਆ। ਹੁਣ ਸੈਨੇਟ ਵਾਲੇ ਕਹਿੰਦੇ ਨੇ ਕਿ ਜਿਨ੍ਹਾਂ ਦਾ ਨਾਂ ਲੈਣ ਡਈ ਹੈ ਉਹਨਾਂ ਦੇ ਨਾਂ ਲਿਆਓ ਸੈਨੇਟ ਦੇ ਵਿੱਚ। ਕਿਹੜੇ ਨੇ ਜਿਹੜੇ ਉਹਦੇ ਕੋਲੋਂ ਡਰੱਗਸ ਲੈਂਦੇ ਸਨ, ਕਿਹੜੇ ਨੇ ਜਿਹੜੇ ਡਰੱਗੀ ਨੇ, ਕਿਹੜੇ ਜਿਹਨਾਂ ਪਰਿਵਾਰ ਡਰੱਗੀ ਨੇ, ਕਿਹਨਾਂ ਨੂੰ ਉਹ ਸਪਲਾਈ ਦੇਣ ਡਈ ਸੀ। ਐਕਚੁਅਲ ਇਹ ਗੱਲ ਸਪਲਾਈ ਦੇਣ ਤੱਕ ਨਹੀਂ, ਇਹ ਆਸ਼ੀਰਵਾਦ ਸੀਗੀ। ਇਹ ਲੋਕ ਉਹਦੇ ਪਿੱਛੇ ਸਨ, ਉਹਦੇ ਮੋਢੇ ਹੱਥ ਸੀਗਾ ਕਿ ਸ਼ਾਵਾ ਲੱਗੀ ਰਹਿ, ਮਗਰ ਤੇਰੇ ਖਲੋਤੇ ਆ। ਹੁਣ ਉਹ ਕਹਿੰਦੇ ਨੇ ਨਾਂ ਲਿਆਓ ਉਹਨਾਂ ਦੇ ਸੈਨੇਟ 'ਚ, ਵੇਖੋ ਆਉਂਦੇ ਨੇ ਕਿ ਨਹੀਂ ਆਉਂਦੇ। ਪਰ ਉਹ ਅਗਲੀ ਕਹਿੰਦੀ ਮੇਰੇ ਬਿਊਰੋਕਰੇਟ ਵੀ ਗਾਹਕ ਨੇ, ਮੇਰੇ ਜੱਜ ਵੀ ਔਰ ਉਹਨਾਂ ਦੇ ਪਰਿਵਾਰ ਵੀ ਗਾਹਕ ਨੇ, ਮੇਰੇ ਪੋਲੀਟੀਸ਼ੀਅਨਸ ਨੇ ਜਿਹੜੇ ਉਹ ਔਰ ਉਹਨਾਂ ਦੇ ਪਰਿਵਾਰ ਵੀ ਗਾਹਕ ਨੇ। ਮੈਂ ਤਾਂ ਸਾਰਿਆਂ ਨੂੰ ਬੜੀ ਖਾਲਸ ਸਪਲਾਈ ਦੇਣੀ ਹੈ ਜੀ ਡਰੱਗਸ ਦੀ। ਵਪਾਰਕ ਤਬਕੇ ਨੇ ਸਰਕਾਰ ਖਿਲਾਫ ਇhtਜਾਜ ਕਰਦੇ ਹੋਏ ਆਖਿਆ ਕਿ ਈਦ ਸਿਰ ਤੇ ਆ ਤੇ ਮਾਰਕੀਟਾਂ ਰਾਤ 10 ਵਜੇ ਤੱਕ ਇਜਾਜ਼ਤ ਦਿੱਤੀ ਜਾਏ ਕਿ ਖੋਲੀਆਂ ਰੱਖਿਆ। ਜਦੋਂ ਪਿੱਛੇ ਪੈਟਰੋਲ ਦਾ ਕਾਲ ਪਿਆ ਹੈ ਨਾ, ਉਦੋਂ ਤੋਂ ਪ੍ਰਵੀਨ 8 ਵਜੇ ਮਾਰਕੀਟਾਂ ਬੰਦ ਕਰ ਦਿੱਤੀਆਂ ਸਰਕਾਰ ਨੇ। ਵੱਡੀ ਈਦ ਦਾ ਚੰਨ ਹੈ ਜਿਹੜਾ ਉਹ ਅਗਲੇ 5-7 ਦਿਨਾਂ 'ਚ ਦਿਸ ਪੈਣਾ ਆ। ਉਸ ਤੋਂ ਬਾਅਦ ਈਦ ਦੇ 10 ਦਿਨ ਹੁੰਦੇ ਨੇ। ਵਪਾਰਕ ਤਬਕਾ ਵਾਕਈ ਹੁਣ ਉਹ ਕਹਿਣ ਡਿਆ ਇੱਕ ਤੇ ਲੋਡ ਸ਼ੈਡਿੰਗ, ਬਿਜਲੀ ਗਈ ਆਈ ਗਈ, ਇਹ ਚੱਲਣ ਡਿਆ ਆ। ਨੰਬਰ 2, ਗਰਮੀ ਨੇ ਇਸ ਟਾਈਮ ਕਹਿੰਦੇ ਨੇ ਕਿ ਧੁੱਸ ਕੱਢਤੀ ਹੈ ਪਾਕਿਸਤਾਨ 'ਚ। ਤੀਸਰਾ ਕੰਮ ਇਹ ਹੈ ਕਿ ਈਦ ਦੇ ਦਿਨ ਨੇ, ਈਦ ਦੇ ਦਿਨਾਂ ਦੇ ਵਿੱਚ ਹਰ ਬੰਦੇ ਨੇ ਕੱਪੜਾ ਲੀੜਾ ਜੁੱਤੀ ਲੈਣਾ ਆ। ਉਹ ਹੁਣ ਮਾਰਕੀਟਾਂ 8 ਵਜੇ ਬੰਦ ਹੋ ਜਾਂਦੀਆਂ। ਕਜਾਲ ਲਾਹੌਰ ਰਾਤ ਜਾਗਣ ਵਾਲਾ ਸ਼ਹਿਰ ਸੀਗਾ, ਕਿੱਥੇ ਬਾਰਬੀਕਿਊ ਚੱਲਣ ਡੇ ਨੇ, ਢਾਬੇ ਚੱਲਣ ਡੇ ਨੇ, ਰਾਤ ਨੂੰ ਦਿਨ ਚੜ੍ਹਦਾ ਸੀਗਾ ਲਾਹੌਰ ਦੇ ਵਿੱਚ। ਕਿੱਥੇ ਹੁਣ ਅਦਾਲਤੀ ਹੁਕਮ ਨੇ, ਸਰਕਾਰ ਦੇ ਕਾਨੂੰਨ ਨੇ, ਉਹ 8 ਵਜੇ ਕਹਿੰਦੇ ਨੇ ਕਿ ਬਸ ਸ਼ਟਰ ਡਾਊਨ ਕਰ ਦੋ। ਜਿਹੜਾ ਸ਼ਟਰ ਖੁੱਲਾ ਰਹਿ ਗਿਆ ਜੁਰਮਾਨੇ ਭਾਰੀ ਕੀਤੇ ਜਾ ਰਹੇ। ਹੁਣ ਤਾਜਰ ਨੇ ਜਿਹੜੇ ਵਪਾਰਕ ਤਬਕਾ ਹੈ ਜਿਹੜਾ ਉਹ ਇhtਜਾਜ ਕਰਨ ਡਿਆ ਕਿ ਜੀ ਸਾਡੀ ਕਿਉਂ ਈਦ ਖਰਾਬ ਕਰਨ ਡੇ ਤੁਸੀਂ। ਇਹ ਮਾਰਕੀਟਾਂ 8 ਤੋਂ 10 ਵਜੇ ਤੱਕ ਯਾਨੀ 2 ਘੰਟੇ ਦੀ ਮੰਗ ਹੈ ਜਿਹੜੀ ਉਹ ਦਿੱਤੀ ਜਾਏ। ਵੇਖੋ ਇਹ ਇhtਜਾਜ ਕੀ ਰੰਗ ਲੈ ਕੇ ਆਉਂਦਾ। ਹਜੇ ਤੱਕ ਸਰਕਾਰ ਵੱਲੋਂ ਚੂੰ ਚੜਾ ਨਹੀਂ ਕੀਤੀ ਗਈ, ਨਾ ਹਾਮੀ ਚ ਤੇ ਨਾ ਮੁਖਾਲਫਤ ਚ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, Instagram ਹੈ, ਉੱਥੇ ਵੀ ਵੇਖ ਸਕਦੇ ਜੇ। ਅਮਰੀਕਾ ਮੁਤਾਬਕ ਇਹ ਖਬਰਾਂ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਤਾਬਕ ਇਹ ਖਬਰਾਂ ਨੇ ਜਿਹੜੀਆਂ ਇਹ ਤੁਹਾਡੇ ਵਾਸਤੇ ਟਿਊਜ਼ਡੇ ਟੂ ਸੈਟਰਡੇ ਤੱਕ ਯਾਨੀ ਹਫਤੇ 'ਚ 5 ਦਿਨ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਤੁਸੀਂ ਜੇ ਸਪਾਂਸਰ ਕਰਨਾ ਹੋਏ ਔਰ ਸਮਝਦੇ ਤੁਹਾਡੇ ਕਾਰੋਬਾਰ ਵਪਾਰ ਦੇ ਵਧਾ ਲਈ ਫਾਇਦਾਮੰਦ ਰਹੇ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਰਿਆਂ ਦਾ ਰੱਬ ਰਾਖਾ।